ਬਕਾਇਦਾ ਅਕਵਾਮ ਮੁਤਹਿਦਾ ਦੀ ਇੱਕ ਸਾਈਟ ਹੈਗੀ ਹੈ, ਉੱਥੇ ਸਾਨੂੰ ਲੈ ਕੇ ਜਾ ਰਹੇ ਹਾਂ ਜਿੱਥੇ ਬਕਾਇਦਾ ਅਕਵਾਮ ਮੁਤਹਿਦਾ ਦੀ ਐਕਸਰਸਾਈਜ਼ ਕੀਤੀ ਜਾਂਦੀ ਹੈ। ਇਹ ਬਕਾਇਦਾ ਸਾਡਾ ਮੈਂਟੋਰ ਜਿਹੜਾ ਸੀ ਉਹ ਜਿਹੜਾ ਅਕਵਾਮ ਦਾ ਇਨਸਰਾਗ ਦਾ ਉਹਨੇ ਆ ਕੇ ਤੇ ਉਹਦੇ ਨਾਲ ਬਣਾਇਆ 4 ਮੰਜ਼ਿਲਾ ਬਿਲਡਿੰਗ ਹੈ, ਕੋਲੈਪਸ ਹੋਈ ਹੈ। ਉਹਦੇ ਜਿਹੜਾ ਵੀ ਪੋਸੀਬਲ ਸਿਨੈਰੀਓ ਹੋ ਸਕਦਾ ਹੈ, ਹੌਰੀਜ਼ੌਂਟਲ ਅਪਰੋਚ ਕਰਨੀ ਪਏ, ਰਾਊਂਡ ਅਪਰੋਚ ਹੋਏ, ਵਰਟੀਕਲੀ ਜਾਣਾ ਪਏ, ਜਾਂ ਅੰਡਰਗਰਾਊਂਡ ਸਨੇਕ ਚੈਨਲ ਹੋਏ, ਕਨਫਾਈਨਡ ਸਪੇਸ ਹੋਏ, ਨੈਰੋ ਚੈਨਲ ਹੋਏ, ਡਿਚਿਸ ਹੋਣ, ਸਕੁਅਰ ਚੈਨਲ ਹੋਏ, ਮੈਟਲ ਨੂੰ ਕੱਟਣਾ ਪਏ, ਕੰਕਰੀਟ ਨੂੰ ਕੱਟਣਾ ਪਏ, ਸਾਰੀਆਂ ਚੀਜ਼ਾਂ ਵਾਸਤੇ ਇੰਸਟਰੂਮੈਂਟੇਸ਼ਨ ਹੁੰਦੀ ਹੈ। ਉਹਦੇ ਤੇ ਬਕਾਇਦਾ ਚੈੱਕ ਕੀਤਾ ਜਾਂਦਾ ਹੈ, ਇੱਕ ਨਿਜ਼ਾਮ ਦੇਖਾ ਜਾਂਦਾ ਹੈ, ਫਿਰ ਤੁਹਾਨੂੰ ਸਰਟੀਫਿਕੇਸ਼ਨ ਹੁੰਦੀ ਹੈ। ਬਕਾਇਦਾ 2 ਸੇ 3 ਦਿਨ ਐਕਸਰਸਾਈਜ਼ ਕਰਾਉਂਦੇ ਨੇ, ਫਿਰ ਤੁਹਾਡਾ ਇੱਕ ਚੀਜ਼ਾਂ ਚੈੱਕ ਕਰਦੇ ਨੇ, ਤੁਹਾਡੀ ਕਿੰਨੀ ਤਿਆਰੀ ਹੈ, ਕਿੰਨਾ ਵੱਡਾ ਆਪਰੇਸ਼ਨ ਤੁਸੀਂ ਕਰ ਸਕਦੇ ਹੋ। ਆਓ ਹੁਣ ਤੁਹਾਨੂੰ ਦਿਖਾਈਏ ਜਿਹੜੇ ਇਸਤੇਮਾਲ ਹੁੰਦੀਆਂ ਨੇ ਚੀਜ਼ਾਂ। ਇਹ ਦੇਖੋ ਇੰਸਟਰੂਮੈਂਟ ਨੇ, ਹਾਈਡ੍ਰੋਲਿਕ ਕੰਬੀ ਟੂਲ ਹੈ ਇਹ ਜਿਹੜਾ ਤੁਸੀਂ ਦੇਖ ਰਹੇ ਹੋ, ਫਿਰ ਚਿਪਿੰਗ ਹੈਮਰ ਹੈ, ਇਹ ਜਿਹੜਾ ਹਾਈਡ੍ਰੋਲਿਕ ਸਪਰੈਡਰ ਹੈ ਜੀ। ਉਹ ਨਾਲ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੇ ਬਕਾਇਦਾ ਫਿਰ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਸਾਡਾ ਬਕਾਇਦਾ ਲਾਈਫ ਲੋਕੇਟਰ ਤੇ ਸਾਡਾ ਇਕਵਿਪਮੈਂਟ ਹੈ। ਜਦੋਂ ਲਾਈਫ ਲੋਕੇਟਰ ਹੈ ਬੜਾ ਕੰਮ ਆਇਆ ਸਾਨੂੰ ਉੱਥੇ ਵੀ, ਜਿਹਦੇ ਨਾਲ ਇਲੈਕਟ੍ਰੋਮੈਗਨੈਟਿਕ ਵੇਵਸ ਨਾਲ ਚੱਲਦਾ, ਜਿੱਥੇ ਅਸੀਂ ਬੋਡੀ ਨੂੰ ਦੇਖ ਸਕਦੇ ਹਾਂ ਅੰਦਰ ਕੋਈ ਬੋਡੀ ਹੈਗੀ ਹੈ ਨਹੀਂ। ਇਹ ਦੱਸਦਾ ਇਹਦੇ ਨਾਲ ਦੱਸਦਾ ਹੈ ਕੰਕਰੀਟ ਤੋਂ, ਤੇ ਬਕਾਇਦਾ ਇਹ ਫਿਰ ਕੰਕਰੀਟ ਕਟਰਸ ਨੇ ਸਾਰੇ। ਇਹ ਸਾਰਾ ਜਿੰਨਾ ਇਕਵਿਪਮੈਂਟ ਹੈ ਇਹ ਸਾਰਾ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਆਲਮੀ ਮਿਆਰ ਦੇ ਬਿਲਕੁਲ ਜੀ, ਆਲਮੀ ਮਿਆਰ ਦੇ ਉੱਤੇ ਸਾਰਾ ਇਹਨੂੰ ਕਰੀਦਾ ਜੀ। ਹਾਂ, ਇਸੇ ਤਰ੍ਹਾਂ ਕੈਮਰਾ ਹੁੰਦਾ ਜਿਹੜਾ ਅੰਦਰ ਤੁਸੀਂ ਪਾ ਕੇ ਸਰਚ ਕੈਮਰਾ ਦੇਖ ਸਕਦੇ ਹੋ ਕਿ ਜੀ ਕੋਈ ਬੰਦਾ ਅੰਦਰ ਹੈਗਾ, ਤੇ ਫਿਰ ਤੁਸੀਂ ਉਹ ਜਿਹੜਾ ਦੇਖ ਸਕਦੇ ਹੋ ਕਿ ਕੋਈ ਬੰਦਾ ਅੰਦਰ ਤੇ ਨਹੀਂ, ਕਿਉਂਕਿ ਪੂਰਾ ਇੱਕ ਐਂਟਰੀ ਕਰੋ ਐਵੇਂ ਹੀ ਤੁਸੀਂ ਪਹਿਲੇ ਸੁਰਾਖ ਬਣਾ ਕੇ ਅੰਦਰ ਚੈੱਕ ਕਰ ਲਓ, ਅਗਰ ਕੋਈ ਹੈਗਾ ਤਾਂ ਫਿਰ ਉੱਥੇ ਜਾ ਕੇ ਉਹਨੂੰ ਬੰਦੇ ਨੂੰ ਕੱਢਾਂਗੇ। ਤੇ ਬਕਾਇਦਾ ਇਸ ਤਰ੍ਹਾਂ ਹੀ ਫਿਰ ਦੇਖੋ ਤੁਸੀਂ ਨਿਊਮੈਟਿਕ ਬੈਗ ਹੈਗਾ, ਇਹ ਹਵਾ ਦੇ ਨਾਲ ਇਹ ਜਿਹੜਾ ਪੂਰਾ ਫਲੋਰ ਚੁੱਕਣਗੇ। ਇਹ ਤੁਸੀਂ ਦਰਮਿਆਨ 'ਚ ਅਗਰ ਦੇਖੋ ਤੇ ਹਾਂ ਦਰਮਿਆਨ 'ਚ ਤੁਸੀਂ ਦੇਖੋ ਤੇ ਦਰਮਿਆਨ 'ਚ ਇਹ ਜਿਹੜਾ ਇੱਥੇ ਬਕਾਇਦਾ ਉਹ ਲਿਫਟ ਚੁੱਕ ਰਿਹਾ, ਕਿੰਨੇ ਟਨ ਵਜ਼ਨ ਹੈਗਾ ਉੱਤੇ, ਉਹਨੂੰ ਜਿਹੜਾ ਹਵਾ ਦੀ ਨਾਲ ਹੀ ਨਿਊਮੈਟਿਕ ਜਿਹੜੇ ਲਿਫਟਿੰਗ ਬੈਗਸ ਨੇ ਉਹਦੇ ਨਾਲ ਮਦਦ ਨਾਲ ਪੂਰਾ ਚੁੱਕ ਰਿਹਾ। ਉੱਥੇ ਕੋਈ ਫਸਾ ਹੋਇਆ ਬੰਦਾ ਉਹਨੂੰ ਫਿਰ ਅਸੀਂ ਕੱਢ ਦੇਈਦਾ, ਕਿ ਬਾਜ਼ੂ ਉਹਦਾ ਫਸ ਗਿਆ, ਕੋਈ ਲੱਤ ਫਸ ਗਈ ਹੈ, ਉਹਨੂੰ ਅਸੀਂ ਕੱਢ ਸਕੀਦਾ ਅਗਰ ਟਾਈਮ ਤੇ ਪਤਾ ਚੱਲੇ। ਡਾਕਟਰ ਰਿਜ਼ਵਾਨ ਨੇ ਸਾਨੂੰ ਉਹ ਸ਼ੋਭਾ ਵੀ ਦਿਖਾਇਆ ਜਿੱਥੇ ਐਮਰਜੈਂਸੀ ਮੈਡੀਕਲ ਸਰਵਿਸਿਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਬਕਾਇਦਾ CPR ਕਰਾਉਣ ਦੀ ਟ੍ਰੇਨਿੰਗ ਇਹਨਾਂ ਨੂੰ ਦਿੱਤੀ ਜਾ ਰਹੀ ਹੈ, ਤੇ ਨਾਲ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਅਸੀਂ ਆਲਮੀ ਮਿਆਰ ਤੇ ਜਿਹੜਾ ਅਮਰੀਕਨ ਹਾਰਟ ਐਸੋਸੀਏਸ਼ਨ ਦੀ ਗਾਈਡਲਾਈਨ ਉਹਨਾਂ ਦੇ ਵੀ ਨਾਲ ਅਸੀਂ ਤੇ ਸਾਰੇ ਨਾਲ ਸਾਰਾ ਲਿੰਕ ਹੈ ਜੀ। ਬਕਾਇਦਾ ਇੰਸਟ੍ਰਕਟਰ ਹੁੰਦੇ ਨੇ ਜਿਹੜਾ ਉਹਨਾਂ ਨੂੰ ਕਰਦੇ ਨੇ, ਤੇ ਸਾਰਾ ਹੈਂਡਸ ਔਨ ਕੰਮ ਹੈ। ਵੈਰੀ ਗੁੱਡ। ਇਹਦੇ ਵਾਸਤੇ ਜਿਹੜੀ ਬੜੀ ਜ਼ਰੂਰੀ ਚੀਜ਼ ਹੈ ਉਹ ਹੈਗਾ ਕਿ ਹਰ 1 ਮਿੰਟ ਵਿੱਚ ਤੁਸੀਂ 100 ਤੋਂ 120 ਵਾਰ ਜਿਹੜੀ ਛਾਤੀ ਦਬਾਣੀ ਹੈ, 2 ਤੋਂ 2.5 ਇੰਚ ਦਬਾਣੀ ਹੈ, ਯਾਨੀ 10 ਮਿੰਟ ਵਿੱਚ ਤੁਸੀਂ ਸੋਚੋ 1000 ਵਾਰ ਜਿਹੜੀ ਉਹਦੀ ਛਾਤੀ ਦਬਾ ਰਹੇ ਹੋ। ਅਗਰ ਬੰਦਾ ਖੁਦ ਫਿਟ ਨਾ ਹੋਏ, ਉਹਦੀ ਆਪਣੀ CPR ਹੋਵੇ। ਤੇ ਇਸ ਕਰਕੇ ਟ੍ਰੇਨਿੰਗ ਸਕਿੱਲ ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀਆਂ ਨੇ, ਜਿਹੜੀਆਂ ਬਾਰ-ਬਾਰ ਇਹਨਾਂ ਨੂੰ ਮੈਨੀਕਿਨ ਤੇ ਪ੍ਰੈਕਟਿਸ ਕਰਾਈ ਜਾਂਦੀ ਹੈ ਤਾਂ ਕਿ ਇਹਨਾਂ ਦੀ ਐਕਸਪਰਟੀਜ਼ ਅੱਛੀ ਹੋਏ ਤੇ ਇਹ ਸਹੀ ਤਰ੍ਹਾਂ CPR ਕਰ ਸਕਣ। ਤੇ ਡਾਕਟਰ ਸਾਹਿਬ ਤੁਸੀਂ ਸਮਝਦੇ ਹੋ ਕਿ ਇਹ CPR ਜਿਹੜੀ ਇੱਕ ਬੁਨਿਆਦੀ ਚੀਜ਼ ਹੈ, ਇਹ ਹਰ ਸ਼ਹਿਰੀ ਨੂੰ ਆਉਣੀ ਚਾਹੀਦੀ ਹੈ? ਬਿਲਕੁਲ ਜੀ, ਬੜਾ ਜ਼ਰੂਰੀ ਕਿ ਤੁਸੀਂ ਗੱਲ ਕੀਤੀ ਹੈ। ਮੇਰੀ ਲੋਕਾਂ ਨੂੰ ਅਪੀਲ ਹੋਏਗੀ ਤੁਸੀਂ ਰੈਸਕਿਊ ਦਾ ਸਾਥ ਦੇ ਸਕਦੇ ਹੋ, ਤੁਸੀਂ ਵੀ ਇੱਕ ਰੈਸਕਿਊਰ ਬਣ ਸਕਦੇ ਹੋ। ਸਿਰਫ ਪਾਕ ਲਾਈਫ ਸੇਵਰ ਇੱਕ ਹੈਗੀ ਹੈ ਐਪ, ਫ੍ਰੀ ਆਫ ਕਾਸਟ ਹੈਗੀ ਹੈ, ਜਾਓ ਉਹਦੇ ਤੇ ਤੁਹਾਨੂੰ CPR ਕਰਨ ਦਾ ਤਰੀਕਾ ਸਿਖਾਇਆ ਗਿਆ ਹੈ, ਉੱਥੋਂ ਤੁਸੀਂ ਸਿੱਖੋ, ਨਾਲ ਸਾਡੇ ਸਟੇਸ਼ਨ ਤੇ ਜਾ ਕੇ ਟੈਸਟ ਦੇ ਸਕਦੇ ਹੋ, ਤੁਹਾਨੂੰ ਨਾਲ ਸਰਟੀਫਿਕੇਟ ਵੀ ਮਿਲੇਗਾ। ਅੱਛਾ, ਵੈਰੀ ਗੁੱਡ ਵੈਰੀ ਗੁੱਡ। ਰੋਜ਼ਾਨਾ ਖਾਤਾ ਤੁਹਾਡੇ ਆਪਣੇ ਘਰ 'ਚ ਕੋਈ ਹੋ ਗਈ ਐਮਰਜੈਂਸੀ ਤਾਂ ਉੱਥੇ ਜਾ ਕੇ ਤੁਸੀਂ ਜਿਹੜੀ ਜ਼ਿੰਦਗੀ ਬਚਾ ਲਓਗੇ ਨਾ, ਤਾਂ ਕਹਿੰਦੇ ਨੇ ਜਿਹਨੇ ਇੱਕ ਜ਼ਿੰਦਗੀ ਬਚਾਈ ਗੋਇਆ ਉਹਨੇ ਪੂਰੀ ਇਨਸਾਨੀਅਤ ਨੂੰ ਬਚਾਇਆ। ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਅਗਰ ਦੇਖੋ ਤੁਸੀਂ ਇਹ ਜਿਹੜਾ ਜਿਹਨੇ ਇੱਕ ਜ਼ਿੰਦਗੀ ਬਚਾਈ ਗੋਇਆ ਕਿਸੇ ਉਹ ਸਾਡੇ ਕੁਰਾਨ ਪਾਕ 'ਚ ਮੌਜੂਦ ਹੈ, ਕੁਰਾਨ ਪਾਕ 'ਚ ਮੌਜੂਦ ਹੈ, ਤੇ ਮੈਂ ਸਮਝਦਾ ਇਹ ਸਭ ਤੋਂ ਵੱਡੀ ਚੀਜ਼ ਤੁਸੀਂ ਕਰ ਸਕਦੇ ਹੋ। ਬਿਲਕੁਲ ਸਹੀ। ਇਹ ਜਿਹੜੇ ਕੋਰਸਿਸ ਕਰਾਏ ਜਾਂਦੇ ਨੇ ਸਾਡੇ ਅਕਵਾਮ ਮੁਤਹਿਦਾ ਤੇ ਉਹਦੇ ਤੇ ਯੂਰਪੀਅਨ ਸਟੈਂਡਰਡ ਤੇ ਕਰਾਏ ਜਾਂਦੇ ਨੇ। ਸਾਡਾ ਜਿਹੜਾ ਆਮ ਪ੍ਰੋਗਰਾਮ ਬੇਸਿਕ ਐਮਰਜੈਂਸੀ ਕੇਅਰ ਕੋਰਸ ਹੈ ਉਹ ਅਕਵਾਮ ਮੁਤਹਿਦਾ WHO ਕੋਲ ਹੁੰਦਾ। ਜਿਹੜਾ ਰੈਗੂਲਰ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਕੋਰਸ ਹੈ ਉਹ ਜਿਹੜਾ ਪ੍ਰੀ ਹਸਪੀਟਲ ਐਮਰਜੈਂਸੀ ਕੇਅਰ ਕਾਉਂਸਲ ਆਇਰਲੈਂਡ ਦੇ ਮੁਤਾਬਿਕ ਕਰਾਇਆ ਜਾਂਦਾ, ਤੇ ਉਹਦੀ ਇਲਾਕ ਨਾਲ ਅਸੀਂ ਇਹ ਜਿਹੜਾ ਐਸਟੈਬਲਿਸ਼ ਕੀਤਾ ਨੈਸ਼ਨਲ ਐਮਰਜੈਂਸੀ ਸਰਵਿਸ ਕਾਲਜ। ਡਾਕਟਰ ਰਿਜ਼ਵਾਨ ਨੇ ਸਾਨੂੰ ਉਹ ਸ਼ੋਭਾ ਵੀ ਦਿਖਾਇਆ ਜਿੱਥੇ ਐਮਰਜੈਂਸੀ ਮੈਡੀਕਲ ਸਰਵਿਸਿਜ਼ ਦੀ ਟ੍ਰੇਨਿੰਗ ਤੇ ਇਹਦੇ ਨਾਲ ਐਂਬੂਲੈਂਸ ਦੇ ਵਿੱਚ ਫਸਟ ਏਡ ਦੇਣ ਦੀ ਤਰਬੀਅਤ ਵੀ ਦਿੱਤੀ ਜਾਂਦੀ ਹੈ। ਅਗਰ ਤੁਹਾਨੂੰ ਸਾਹ ਨਹੀਂ ਆ ਰਿਹਾ ਤੇ ਕਿਸ ਤਰ੍ਹਾਂ 에ਅਰਵੇ ਮੈਨੇਜਮੈਂਟ ਟ੍ਰੇਨਿੰਗ ਕਰੀਦੀ ਹੈ ਉਹ ਇਹ ਤੁਹਾਨੂੰ ਕਰਾਇਆ ਜਾ ਰਿਹਾ। ਇਹ ਅਗਰ ਤੁਸੀਂ ਅਗਲਾ ਦੇਖੋ, ਇੱਥੇ CPR ਕਰਨੀ ਹੈ, ਜਿਸ ਤਰ੍ਹਾਂ ਤੁਸੀਂ ਉੱਥੇ ਦੇਖਿਆ ਉਹਨੂੰ ਐਵੈਲੂਏਸ਼ਨ ਹੋ ਰਹੀ ਹੈ। ਇੱਥੇ ਟ੍ਰੇਨਿੰਗ ਪੈਡ ਵੀ ਲੱਗਿਆ ਹੋਇਆ ਤੇ ਇੱਥੇ ਬਕਾਇਦਾ ਐਵੈਲੂਏਸ਼ਨ ਕਰ ਰਹੇ ਨੇ
ਕਿ ਜੀ ਕਿਸ ਤਰ੍ਹਾਂ ਕਰ ਰਿਹਾ, ਕਿਸ ਤਰ੍ਹਾਂ ਸਾਹ ਦੇ ਰਿਹਾ ਹੈ, ਕਿਸ ਤਰ੍ਹਾਂ ਬੈਗ ਨਾਲ ਕਿਸ ਤਰ੍ਹਾਂ CPR ਕਰਦਾ ਪਿਆ, ਉਹਦਾ ਬਕਾਇਦਾ ਟ੍ਰੇਨਿੰਗ ਤੇ ਉਹਨੂੰ ਕੌਣ ਕਰਦੇ ਨੇ? ਇਹ ਬਕਾਇਦਾ ਬਾਹਰੋਂ ਦੂਸਰੀ ਪਾਰਟੀ ਆ ਕੇ ਕਰਦੀ ਹੈ। ਆਗਾ ਖਾਨ ਦੇ ਨਾਲ ਸਾਡਾ ਇਲਾਕੇ ਗਿਆ, ਤਾਂ ਆਗਾ ਖਾਨ ਦੀ ਟੀਮ ਆ ਕੇ ਸਾਡੇ EMTs ਨੂੰ ਵੈਲੂਏਟ। ਇਹ ਜਿਹੜਾ ਅਗਰ ਕੋਈ ਸੌਫਟ ਟਿਸ਼ੂ ਇੰਜਰੀ ਹੋ ਜਾਏ, ਯਾਨੀ ਕੋਈ ਬੰਦੇ ਨੂੰ ਕਿਸੇ ਨੂੰ ਅਗਰ ਕੋਈ ਚੀਜ਼ ਫਸ ਗਈ, ਉਹਨੂੰ ਕੱਢਣ ਦੀ ਕੋਸ਼ਿਸ਼ ਨਾ ਕਰੋ ਤੇ ਉਹਨੂੰ ਫੌਰਨ ਉੱਥੇ ਹੀ ਸਿਕਿਉਰ ਕਰਕੇ ਤੇ ਉੱਥੇ ਲੈ ਜਾਓ, ਤਾਂ ਕਿ ਅਗਰ ਕੋਈ ਖੂਨ ਦੀ ਨਾਲੀ ਦੇ ਨਾਲ ਜਾਂ ਕਿਤੇ ਹੋ ਰਿਹਾ ਉਹ ਨਾ ਬਲੀਡਿੰਗ ਨਾਲ ਹੋ ਨੁਕਸਾਨ ਨਾ ਹੋ ਜਾਏ। ਬਿਲਕੁਲ ਸਹੀ। ਜਦੋਂ ਤੱਕ ਤੁਸੀਂ ਟ੍ਰੇਨ ਨਹੀਂ ਹੋ ਉਦੋਂ ਫਿਰ ਇਹਨੂੰ ਇੰਪੇਅਰਡ ਆਬਜੈਕਟ। ਇਸੇ ਤਰ੍ਹਾਂ ਅਗਰ ਕੋਈ ਤੁਹਾਡਾ ਫ੍ਰੈਕਚਰ ਹੋ ਗਿਆ ਤੇ ਫ੍ਰੈਕਚਰ ਵਿੱਚ ਜ਼ਰੂਰੀ ਹੈ ਕਿ ਉਹਦੇ ਨਾਲ ਪੱਟੀ ਜਾਂ ਕੋਈ ਚੀਜ਼ ਰੱਖ ਕੇ ਉਹਨੂੰ ਇਮੋਬਿਲਾਈਜ਼ ਕਰਦੇ ਹੋ। ਸਪਲਿੰਟਸ ਹੁੰਦੀਆਂ ਨੇ ਉਹਦੇ ਨਾਲ, ਤਾਂ ਕਿ ਉਹ ਜਿਹੜੀ ਹੱਡੀ ਟੁੱਟੀ ਹੋਈ ਹੈ ਉਹ ਹਰ ਵਕਤ ਮੂਵ ਕਰਦੀ ਰਹੇਗੀ ਤੇ ਅੰਦਰ ਜਿਹੜਾ ਪੱਠੇ ਨੇ, ਨਾਲੀਆਂ ਨੇ, ਨਰਵਸ ਨੇ, ਉਹਨਾਂ ਨੂੰ ਡੈਮੇਜ ਕਰਦੀ ਹੈ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਉਹਨੂੰ ਇਮੋਬਿਲਾਈਜ਼ ਕਰਕੇ ਤੇ ਉਹਨੂੰ ਬਰ ਵਕਤ ਸ਼ਿਫਟ ਕੀਤਾ ਜਾਏ ਹਿਫਾਜ਼ਤ ਨਾਲ, ਤਾਂ ਕਿ ਮਜ਼ੀਦ ਨੁਕਸਾਨ ਜਿਹੜਾ ਨਾ ਹੋਵੇ, ਖਸੂਸੀ ਤੌਰ ਤੇ ਜਦੋਂ ਤੁਸੀਂ ਕਮਰ ਤੇ ਗਰਦਨ ਦੀਆਂ ਚੋਟਾਂ ਨੇ। ਅੱਛਾ। ਇਹਦੇ ਬਾਅਦ ਉਹਨਾਂ ਨੇ ਸਾਨੂੰ 에ਅਰ ਐਂਬੂਲੈਂਸ ਦੇ ਜ਼ਰੀਏ ਮਰੀਜ਼ ਨੂੰ ਦੂਸਰੀ ਜਗ੍ਹਾ ਮੁੰਤਕਲ ਕਰਨ ਦੀ ਮਸ਼ਕ ਵੀ ਵਿਖਾਈ। ਹੁਣ ਅਸੀਂ ਇਹ ਜਿਹੜਾ ਸਾਡਾ ਅਗਲਾ ਹੈਗਾ, ਤੁਸੀਂ ਦੇਖ ਰਹੇ ਹੋ ਜਹਾਜ਼ ਤੁਹਾਨੂੰ ਨਜ਼ਰ ਆ ਰਿਹਾ ਹੈ ਤੇ ਡਮੀ ਪਲੇਨ ਹੈਗਾ, ਲੇਕਿਨ ਅਸੀਂ 에ਅਰ ਐਂਬੂਲੈਂਸ ਸਰਵਿਸ ਅਸੀਂ ਸ਼ੁਰੂ ਕਰ ਦਿੱਤੀ ਹੈ। ਇਹ ਸਿਰਫ ਟ੍ਰੇਨਿੰਗ ਪਲੇਨ ਹੈ। ਇਹਦੇ ਵਿੱਚ ਕਿਸ ਤਰ੍ਹਾਂ ਮਹਦੂਦ ਜਗ੍ਹਾ 'ਚ ਅਗਰ ਉਹਨਾਂ ਨੇ ਕੋਈ ਕਰਨਾ ਹੈ ਰੈਸਕਿਊ ਤੇ ਕਿਸ ਤਰ੍ਹਾਂ 에ਅਰ 'ਚ ਕਰ ਰਿਹਾ, ਇਹ ਟ੍ਰੇਨਿੰਗ ਸਿਮੂਲੇਟਰ ਹੈਗਾ। ਤੇ ਇੱਥੇ ਅਸੀਂ ਆਓ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਮਰੀਜ਼ ਨੂੰ ਸ਼ਿਫਟ ਕਰਕੇ, ਤੇ 6 ਬੰਦੇ ਹੁੰਦੇ ਨੇ, ਵੱਡਾ ਪਲੇਨ ਹੁੰਦਾ ਜਿਹੜਾ ਮੇਨ ਹੈ। ਉਹਦੇ 6 ਬੰਦੇ ਯਾਨੀ 2 ਪਾਇਲਟ, ਇੱਕ ਡਾਕਟਰ, ਇੱਕ ਪੇਸ਼ੈਂਟ ਤੇ ਨਾਲ ਉਹਦਾ ਅਟੈਂਡੈਂਟ ਹੁੰਦਾ ਹੈ। ਆਓ ਹੁਣ ਤੁਹਾਨੂੰ ਦਿਖਾਈਏ ਕਿਸ ਤਰ੍ਹਾਂ ਇਹ ਜਹਾਜ਼ ਵਿੱਚ ਕਿਸ ਤਰ੍ਹਾਂ ਸ਼ਿਫਟ ਕਰਨਗੇ। ਇਹ ਦੇਖੋ ਹੁਣ ਲੈ ਕੇ ਆ ਰਹੇ ਨੇ ਉਹਨਾਂ ਨੂੰ 에ਅਰ ਵਿੱਚ ਕਿਸ ਤਰ੍ਹਾਂ ਸ਼ਿਫਟ ਕਰਨਾ ਹੈ, ਕਿਸ ਤਰ੍ਹਾਂ ਸਾਰੀ ਇਹ ਬਕਾਇਦਾ ਟੈਕਨੀਕਸ ਹੁੰਦੀਆਂ ਨੇ ਸਾਰੀਆਂ ਚੀਜ਼ਾਂ। ਅਗਰ ਬੰਦਾ ਵੈਂਟੀਲੇਟਰ ਹੈ, ਟਰਾਂਸਪੋਰਟ ਵੈਂਟੀਲੇਟਰ ਤੇ ਹੈਗਾ, ਉਹਨੂੰ ਲੈ ਕੇ ਜਾਣਾ ਤੇ ਇਹਨੂੰ ਸ਼ਿਫਟਿੰਗ ਕਰਨਗੇ ਤੇ ਨਾਲ ਹੀ ਇਹ ਵਿਚਾਰਾ ਸਪਾਈਨ ਬੋਰਡ ਤੇ ਹੈਗਾ, ਉਹਨੂੰ ਸਪਲਿੰਟ ਹੋਈ ਹੈ, ਟਰਾਮਾ ਦਾ ਪੇਸ਼ੈਂਟ ਹੈਗਾ, ਉਹਨੂੰ ਕਿਸ ਤਰ੍ਹਾਂ ਸ਼ਿਫਟ ਕਰਨਾ ਹੈ, ਅੰਦਰ ਕਿਸ ਤਰ੍ਹਾਂ ਖਿਆਲ ਕਰਨੀ ਹੈ। ਅੰਦਰ ਜਹਾਜ਼ ਦੇ ਵਿੱਚ ਕੰਪਲੀਟ ਮੋਨੀਟਰ ਲੱਗਿਆ ਹੋਇਆ ਹੈ, ਟਰਾਂਸਪੋਰਟ ਵੈਂਟੀਲੇਟਰ ਹੈਗਾ, AED ਹੈਗਾ, ਸਭ ਕੁਝ ਜਿਹੜਾ ਜਹਾਜ਼ ਦੇ ਅੰਦਰ ਦਿੱਤਾ ਗਿਆ ਹੈ। ਕਿੰਨੇ ਪਾਇਲਟ ਬੈਠਦੇ ਨੇ ਸਰ ਇਹਦੇ ਵਿੱਚ? 2 ਪਾਇਲਟ, ਅੱਛਾ ਜੀ, ਇੱਕ ਡਾਕਟਰ, ਇੱਕ ਪੇਸ਼ੈਂਟ ਤੇ ਇੱਕ ਉਹਦਾ ਅਟੈਂਡੈਂਟ। 6 ਬੰਦੇ ਜਾਂਦੇ ਨੇ। 6 ਬੰਦੇ ਜਾਂਦੇ ਨੇ। ਜਿਹੜਾ ਮੇਨ ਜਹਾਜ਼ ਹੈ ਉਹ ਸਾਡਾ ਵੱਡੇ ਹੈਗੇ ਨੇ, ਉਹਦੇ 6 ਸੀਟਰ ਆਰਾਮ ਨਾਲ ਜਾਂਦੇ ਨੇ ਤੇ ਉਹ ਬੈਠਦੇ ਨੇ। ਇਹ ਦੇਖੋ ਹੁਣ ਆਓ ਤੁਹਾਨੂੰ ਅੰਦਰ ਤੁਸੀਂ ਦੇਖ ਸਕਦੇ ਹੋ ਵੈਂਟੀਲੇਟਰ ਲੱਗਿਆ ਹੋਇਆ, ਟਰਾਂਸਪੋਰਟ ਵੈਂਟੀਲੇਟਰ ਹੈਗਾ, ਸਾਰੀ ਚੀਜ਼ਾਂ। ਤੇ ਇੱਥੇ ਇਹ ਜਿਹੜਾ ਜਹਾਜ਼ ਦੀ ਵੀ ਤੁਸੀਂ ਇੱਕ ਕਾਕਪਿਟ ਜਿਸ ਤਰ੍ਹਾਂ ਜਿਹੜਾ ਸਾਰੀ ਟ੍ਰੇਨਿੰਗ ਜਿਹੜੀ ਉਹ ਨਾਲ ਦਿੱਤੀ ਜਾਂਦੀ ਹੈ। ਤੇ ਸਰ ਹਾਲੇ ਸਾਡੇ ਜਿਹੜੀ 에ਅਰ ਐਂਬੂਲੈਂਸ ਹੈ ਉਹਦੇ ਚ ਇੱਕ ਜਹਾਜ਼ ਹੈ ਜੀ, 2 ਜਹਾਜ਼ ਨੇ। 300 ਤੋਂ ਜ਼ਿਆਦਾ ਅਸੀਂ ਫਲਾਈਟ ਜਿਹੜੇ ਕਰ ਚੁੱਕੇ ਹਾਂ, ਲੋਕਾਂ ਨੂੰ ਸ਼ਿਫਟ ਕਰ ਚੁੱਕੇ ਹਾਂ। ਤੇ ਇਹ ਜਿਹੜੇ ਜਹਾਜ਼ ਨੇ ਇਹ ਰੈਸਕਿਊ 1122 ਦੀ ਡਿਸਪੋਜ਼ਲ ਤੇ ਨੇ ਜਾਂ ਗਵਰਨਮੈਂਟ ਆਫ ਪੰਜਾਬ ਦੀ ਡਿਸਪੋਜ਼ਲ? ਨਹੀਂ ਜੀ, ਇਹ ਰੈਸਕਿਊ 1122 ਦੇ ਜਹਾਜ਼ ਨੇ। ਅੱਛਾ। ਤੇ ਰੈਸਕਿਊ 1122 ਦੇ ਡਿਸਪੋਜ਼ਲ ਤੇ ਨਾ ਸਿਰਫ ਇਹ ਬਲਕਿ ਵਜ਼ੀਰ ਆਲਾ ਨੇ ਆਪਣਾ ਵੀ ਹੈਲੀਕਾਪਟਰ ਤੇ ਉਹ ਵੀ ਦਿੱਤਾ ਹੈ ਕਿ ਜਦੋਂ ਵੀ ਅਗਰ ਸਾਨੂੰ ਲੋੜ ਹੋਏ ਰੈਸਕਿਊ ਵਾਸਤੇ ਉਹ ਵੀ ਅਸੀਂ ਇਸਤੇਮਾਲ ਕਰ ਸਕਦੇ ਕਰ ਲੈਂਦੇ ਹੋ? ਉਹ ਵੀ ਇਸਤੇਮਾਲ ਕਰ ਸਕਦੇ। ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਸਾਰਾ ਅੱਜ ਰੈਸਕਿਊ 1122 ਦਾ ਵਿਜ਼ਿਟ ਵੀ ਕਰਵਾਇਆ। ਤੁਹਾਡੇ ਨਾਲ ਬੜੀਆਂ ਖੂਬਸੂਰਤ ਗੱਲਾਂ ਵੀ ਹੋਈਆਂ, ਤੁਹਾਡੀ ਲਾਈਫ ਦੇ ਬਾਰੇ 'ਚ ਵੀ ਬੜੀਆਂ ਗੱਲਾਂ ਹੋਈਆਂ, ਸਾਡੇ ਵੇਖਣ ਵਾਲਿਆਂ ਨੂੰ ਜ਼ਰੂਰ ਪਸੰਦ ਆਉਣਗੀਆਂ। ਜਾਂਦਿਆਂ ਕੋਈ ਸਾਡੀ ਕੌਮ ਨੂੰ, ਸਾਡੀ ਨੌਜਵਾਨ ਨਸਲ ਨੂੰ ਕੋਈ ਪੈਗਾਮ ਦੇਣਾ ਚਾਹੋ? ਦੇਖੋ, ਅੱਜ ਅਸੀਂ ਆਲਮੀ ਮਿਆਰ ਦੀ ਸਰਵਿਸ ਪਾਕਿਸਤਾਨ ਵਿੱਚ ਕਾਇਮ ਕੀਤੀ। ਸਾਕੀ ਜੋ ਸਾਰੇ ਲੋਕੀ ਕਹਿੰਦੇ ਸੀ ਹੋ ਹੀ ਨਹੀਂ ਸਕਦਾ। ਅਸੀਂ ਨਾ ਸਿਰਫ ਇੱਥੋਂ ਆਗਾਜ਼ ਕੀਤਾ ਬਲਕਿ ਆਲਮੀ ਮਿਆਰ ਦੀ ਪੂਰੇ ਜਨੂਬੀ ਏਸ਼ੀਆ ਵਿੱਚ ਪਹਿਲੀ ਸਰਵਿਸ ਹੈ ਜਿਹਨੂੰ ਅਕਵਾਮ ਮੁਤੱਹਿਦਾ ਨੇ ਸਰਟੀਫਾਈ ਕੀਤਾ ਹੈ। ਚਾਹੇ ਦਿਨ ਹੋ, ਚਾਹੇ ਰਾਤ, ਆਂधी ਹੋ, ਚਾਹੇ ਤੂਫਾਨ, ਜ਼ਲਜ਼ਲਾ ਹੋ, ਚਾਹੇ ਅੱਗ, ਕੋਈ ਵੀ ਐਮਰਜੈਂਸੀ ਹੋਏ, ਗਰੀਬ ਅਮੀਰ ਦਾ ਫਰਕ ਰੱਖੇ ਬਗੈਰ ਇੱਕ ਨੰਬਰ ਤੇ ਅੱਜ ਅਸੀਂ 2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਰੈਸਕਿਊ ਕੀਤਾ ਹੈ। ਆਪਣਾ ਆਲਮੀ ਮਿਆਰ ਅਕਵਾਮ ਮੁਤੱਹਿਦਾ WHO ਸਟੈਂਡਰਡ 8 ਤੇ 9 ਮਿੰਟ ਤੇ ਸਟੈਂਡਰਡ ਜਿਹੜਾ ਮੇਨਟੇਨ ਰੱਖਾ ਹੈ। ਮੇਰੀ ਲੋਕਾਂ ਨੂੰ ਖਾਸ ਤੌਰ ਤੇ ਅਪੀਲ ਹੋਏਗੀ ਤੇ ਖਾਸ ਤੌਰ ਤੇ ਮੇਰੀ ਜਵਾਨ ਨਸਲ ਵਾਸਤੇ, ਹਰ 1 ਮਿੰਟ ਤੇ ਇੱਕ ਹਾਦਸਾ ਹੋ ਰਿਹਾ, ਅਸੀਂ ਤੁਹਾਨੂੰ ਰੈਸਕਿਊ ਕਰਨ ਵਾਸਤੇ ਹਰ ਵਕਤ ਤਿਆਰ ਹਾਂ। ਬਟ ਆਪਣੀ ਜ਼ਿੰਦਗੀ ਖਤਰੇ ਨਾ ਡਾਲੋ। ਮੋਟਰਸਾਈਕਲ ਜਿਹੜੀ ਉਹ ਸਪੀਡ ਦੀ ਘੱਟ ਰੱਖੋ, 50 ਤੋਂ ਫਿਰ ਤੇ ਨਾਲ ਜਿਹੜੇ ਦੂਜੇ ਨੇ ਸਭ ਤੋਂ ਵੱਡੀ ਪਹਿਲੀ ਚੀਜ਼ ਆਉਂਦੀ ਹੈ ਐਕਸੀਡੈਂਟ, ਜਿਹੜੇ ਨੇ ਸਭ ਤੋਂ ਵੱਡੀਆਂ ਐਮਰਜੈਂਸੀਆਂ ਆ ਰਹੀਆਂ। ਦੂਜਾ ਜਿਹੜਾ ਨੇ ਉਹ ਦਿਲ ਦੀਆਂ ਬਿਮਾਰੀਆਂ ਨੇ। ਉਹਦੇ ਵਾਸਤੇ ਮੈਂ 2 ਲਫ਼ਜ਼ ਕਹਾਂਗਾ, ਜਿਹੜਾ ਸਾਡਾ ਬੈਸਟ ਫਾਰਮੂਲਾ ਸਾਡੇ ਪਿਆਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਕਿ ਜਦੋਂ ਵੀ ਖਾਓ ਤੇ ਭੁੱਖ ਰੱਖ ਕੇ ਖਾਓ, ਤਾਂ ਕਿ ਨਾ ਪੇਟ ਨਿਕਲੇ, ਨਾ ਹੀ ਉਹਦੇ ਨਾਲ ਆਦੀਆਂ ਬਿਮਾਰੀਆਂ ਹੋਣਗੀਆਂ। ਤੇ ਆਪਣਾ ਬਕਾਇਦਾ ਵਰਜ਼ਿਸ਼ ਕੀਤਾ ਕਰੋ। ਤੇ ਤੁਸੀਂ ਸਭ ਤੋਂ ਜ਼ਿਆਦਾ ਜਿਹੜੀ ਬਿਮਾਰੀਆਂ ਨੇ ਉਹ ਜ਼ਿਆਦਾ ਤੇਲ ਤੇ ਜ਼ਿਆਦਾ ਚੀਨੀ ਖਾਣ ਨਾਲ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਨੇ ਉਹਨਾਂ ਨਾਲ ਬਚੋ ਤੇ ਭੁੱਖ ਰੱਖ ਕੇ ਖਾਓ। ਤਾਂ ਮੈਂ ਸਮਝਦਾ ਅੱਧੀਆਂ ਜਿਹੜੀਆਂ ਇੱਥੇ ਹੀ ਬਿਮਾਰੀਆਂ ਖਤਮ ਹੋ ਜਾਣਗੀਆਂ। ਐਮਰਜੈਂਸੀ ਸਰਵਿਸ ਤੁਹਾਨੂੰ ਰੈਸਕਿਊ ਕਰਨ ਵਾਸਤੇ ਮੌਜੂਦ ਹੈ, ਬਟ ਆਪਣੀ ਜ਼ਿੰਦਗੀ ਦਾ ਸਿਹਤ ਦਾ ਖਿਆਲ ਰੱਖੋ। ਬਿਲਕੁਲ ਠੀਕ ਹੈ।